ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ। ਅੱਜ 1 ਮਈ ਇੰਟਰਨੈਸ਼ਨਲ ਲੇਬਰ ਡੇ, ਮਜ਼ਦੂਰਾਂ ਦਾ ਦਿਹਾੜ ਅੱਜ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ। ਤੇ ਨਾਲ ਦੀ ਨਾਲ ਇਹ ਦਿਹਾੜ ਜਿਹੜਾ ਹੈ ਉਹ ਲਾਇਲਪੁਰ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਔਰ ਲੋਕ ਇਕੱਠੇ ਨੇ ਅੱਜ ਇਸ ਤਿਉਹਾਰ ਨੂੰ ਮਨਾਉਣ ਵਾਸਤੇ। ਮੈਂ ਕਹਾਂਗਾ ਕਿ ਤਾਰੀਖ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਜਿਹੜਾ ਮਜ਼ਦੂਰਾਂ ਦੇ ਤਾਰੀਖ ਨੂੰ ਲੈ ਕੇ। ਤੇ ਅਸੀਂ ਅੱਜ ਸਾਰੇ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ, ਮੈਂ ਉਹਨੂੰ ਕਹਾਂਗੇ ਸ਼ੇਅਰ ਕਰ ਦਿਓ। ਤੇ ਅੱਜ ਸਾਡੇ ਨਾਲ ਸਾਡੇ ਸਟੂਡੈਂਟ ਲੀਡਰ ਇਰਫਾਨ ਚੌਧਰੀ ਸਾਹਿਬ ਮੌਜੂਦ ਨੇ, ਜਿਹੜੇ ਹੁਣ ਉੱਥੇ ਮੌਜੂਦ ਨੇ, ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਵੇਖਦੇ ਹਾਂ ਕਿ ਕੀ ਚੱਲ ਰਿਹਾ। ਜੀ ਇਰਫਾਨ ਸਾਹਿਬ, ਦੱਸੋ ਅੱਜ ਤਾਂ ਲੇਬਰ ਡੇ ਦੇ ਹਵਾਲੇ ਨਾਲ ਲਾਇਲਪੁਰ ਦੇ ਵਿੱਚ ਤੁਸੀਂ ਕਿਉਂਕਿ ਕਰਵਾ ਰਹੇ ਹੋ ਅੱਜ, ਤੇ ਕੀ ਐਕਟੀਵਿਟੀ ਚੱਲ ਰਹੀ ਹੈ ਔਰ ਕਿਸ ਤਰ੍ਹਾਂ ਕਰ ਰਹੇ ਹੋ ਅੱਜ ਦਾ ਇਹ ਦਿਨ? ਐਕਟੀਵਿਟੀ ਤੇ ਸਾਡੀ ਅੱਜ ਦੀ ਜਿਹੜੀ ਸੀ ਉਹ ਮਹਿਦੂਦ ਪੈਮਾਨੇ ਤੇ ਅਸੀਂ ਅਰੇਂਜ ਕੀਤਾ ਸੀ ਕਰੋਨਾ ਦੀ ਵਜ੍ਹਾ ਨਾਲ, ਕਰੋਨਾ SOP ਦੇ ਹਵਾਲੇ ਦੇ ਨਾਲ। ਤੇ ਮਹਿਦੂਦ ਲੋਕਾਂ ਨੂੰ ਇਨਵਾਈਟ ਕੀਤਾ ਸੀ ਔਰ ਅਸੀਂ ਹੁਣੇ ਤਕਰੀਬਨ ਮਜ਼ਦੂਰਾਂ ਦਾ ਜਿਹੜਾ ਅਸੀਂ ਰੈਲੀ ਔਰ ਛੋਟੀ ਜਿਹੀ एहतजाज तो फारग होके साइड पे होए हैं। ते मजदूरों का आलमी दिन है और करोना वबा के दौरान जिस तरह असी सानू पता कि करोना वबा का जिहड़ा माशी असर आ सब तो ज़्यादा मेहनतकश तबके ते होया। मेहनतकश तबके नू उजरतां दे हवाले नाल, मेहनतकश तबके नू छांटियां दे हवाले दे नाल, फैक्ट्रियां कारोबार बंद होने के नतीजे ਤੇ ਇਹਦਾ ਸਭ ਤੋਂ ਜਿਹੜਾ ਮਾਸ਼ੀ ਅਸਰ ਹੈ ਮਜ਼ਦੂਰ ਤਬਕੇ ਦੇ ਉੱਤੇ ਹੋਇਆ। ਤੇ ਅਸੀਂ ਸਮਝਦੇ ਹਾਂ ਕਿ ਇਹ ਅੱਜ ਇਸ ਕਰੋਨਾ ਵਬਾ ਦੇ ਦੌਰਾਨ ਪਹਿਲੇ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਕਿ ਮਿਹਨਤਕਸ਼ ਤਬਕੇ ਦੇ ਹਕੂਕ ਔਰ ਮਿਹਨਤਕਸ਼ ਤਬਕੇ ਦੀਆਂ ਜਿਹੜੀਆਂ ਮਰਾਹਤ ਨੇ ਉਹਦੇ ਤਹਫੁਜ਼ ਵਾਸਤੇ ਜਿਹੜੀ ਹੈ ਜਦੋਜਹਿਦ ਕੀਤੀ ਜਾਏ। ਤੇ ਉਸੇ ਸਿਲਸਿਲੇ 'ਚ ਅਸੀਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਪ੍ਰੋਗਰਾਮ ਹਮੇਸ਼ਾ ਤੋਂ ਕਰਦੇ ਆਏ ਹਾਂ ਉਹ ਅਸੀਂ ਅੱਜ ਕੀਤਾ ਸੀ। ਤੇ ਉਹਦੇ 'ਚ ਕੁਛ ਦੋਸਤ ਜਿਹੜੇ ਨੇ ਸਾਡੇ ਅਸੀਂ ਹੁਣ ਇੱਕ ਛੋਟੀ ਜਿਹੀ ਕਹਿ ਲ ਮਹਿਫਲ ਦੇ ਵਿੱਚ ਬੈਠੇ ਹਾਂ। ਤੇ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡੀ ਕੁਛ ਦੋਸਤਾਂ ਦੇ ਨਾਲ ਗੱਲਬਾਤ ਸਾਂਝੀ ਕਰਦਾ। ਹਾਂਜੀ ਹਾਂਜੀ, ਤੁਸੀਂ ਜ਼ਰੂਰ ਸਾਰੇ ਦੋਸਤ ਜਿਹੜੇ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰੋ, ਅਸੀਂ ਸਾਰੇ ਸੁਣ ਰਹੇ ਹਾਂ ਤੁਹਾਨੂੰ। ਅੱਛਾ ਚਲੋ, ਮੈਂ ਸਾਡੇ ਦੋਸਤ ਨੇ ਰਾਣਾ ਰਹੀਲ ਸਾਹਿਬ, ਉਹ ਰਾਣਾ ਰਹੀਲ ਸਾਹਿਬ ਨੇ ਡਿਸਟ੍ਰਿਕਟ ਬਾਰ ਦੇ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ, ਇਲੈਕਸ਼ਨ ਵੀ ਲੜਦੇ ਨੇ ਤੇ ਇੱਕ ਸਮਾਜੀ ਰਹਿਨੁਮਾ ਨੇ। ਮਜ਼ਦੂਰਾਂ ਦੇ ਮਸਾਇਲ ਦੇ ਉੱਤੇ ਹਮੇਸ਼ਾ ਸਭ ਤੋਂ ਅੱਗੇ ਹੁੰਦੇ ਨੇ, ਮਜ਼ਦੂਰਾਂ ਦੇ ਕੇਸਾਂ ਦੇ ਹਵਾਲੇ ਨਾਲ ਸਭ ਤੋਂ ਅੱਗੇ ਹੁੰਦੇ ਨੇ। ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੇ ਥੋੜੇ ਜਿਹੇ ਅੱਜ ਦੇ दिन के हवाले नाल थोड़े ख्यालात जिहड़े ने सांझे करन। लाइव चल रहे। बिस्मिल्लाह रहमान रहीम। गुजारिश ये है कि वो रियासतां, वो हुकूमतां जिन्हां दे विच आवाम दी और अक्सरीयत दी मजबूरियां दे सौदे होण, वो आज़ाद मुआशरे नहीं हुंदे और ऐसे मुआशरियां दे विच हबस हो जाता है। इनकलाब दी जदोजहद की जरूरत पैंदी है और अज का दिन 1 मई मजदूरों की जदोजहद के हवाले नाल एक यादगार दिन है और इस दिन मजदूरों ने अमली जदोजहद का आगाज किया और जो असीं दिन मनाने हैं तो नाल असीं इस असम का भी इजहार करने और अदा करने कि असीं पाकिस्तान दे विच मजबूरियां दे उत्ते बेस जिहड़ा निज़ाम है इनू खत्म करांगे और असी पाकिस्तान दे गरीब और मजदूर तबकात जिहड़े ने, ईवन जिहड़े किसान ने, बेज़मीन काश्तकार ने, उन्हां तमाम लोगों की जदोजहद वास्ते पुरज़म हो के एक इनकलाबी जदोजहद का आगाज़ करांगे और अगर मुआशरे दे विच यही कैफियत रहन और हब्स रहे तो फिर इनकलाब उस मुआशरे का मुकद्दर बन जाता है या डिसइंटीग्रेशन उसका मुकद्दर बन जाती है। लिहाजा असी सानू सोचना पएगा कि असी डिसइंटीग्रेशन की तरफ जाना है या असी इनकलाब के सफर के उत्ते जिहड़ा है वो कदम बढ़ाना है। सो एज अ पोलिटिकल वर्कर मैं समझना है
कि साढ़े वास्ते इनकलाबी जदोजहद का जिहड़ा सफ़र है दा आगाज़ करना है, ये अहम है। ਇਹਦੇ ਵਿੱਚ ਸਾਡੇ ਤਬਕਾਤ ਦੀ ਬਕਾ ਹੈ, ਇਹਦੇ ਵਿੱਚ ਸਾਡੇ मुआशरे की बका है, मजबूरियां। तौहीद हाँ जी, हाँ जी, हेलो जी जी इरफान। हाँ जी, आवाज आ रही है इरफान, बिल्कुल ठीक चल रहा है। अच्छा आवाज आ रही है ना? हाँ जी, बिल्कुल ठीक चल रहा है। अच्छा अच्छा चलो ठीक। हाँ जी, ਤੁਸੀਂ ਕੰਟੀਨਿਊ ਰੱਖੋ ਦੋਸਤਾਂ ਦੇ ਤੇ ਗੱਲਬਾਤ। ਇਹ ਸਾਡੇ ਦੋਸਤ ਨੇ ਹੁਣ ਸਾਡੇ ਨਾਲ ਇਹ ਲੇਬਰ ਲੀਡਰ ਨੇ ਸਾਡੇ ਫੈਕਟਰੀ ਤੋਂ ਜ਼ਾਹਿਦ ਹੁਸੈਨ ਤੇ ਮੈਂ ਇਹਨਾਂ ਦੇ ਨਾਲ ਖੜਾ ਹਾਂ ਤੇ ਇਹਨਾਂ ਨੂੰ ਦਰਖਾਸਤ ਕਰਦਾ ਕਿ ਉਹ ਅੱਜ ਆਪਣੇ ਇਸ ਦਿਨ ਦੇ ਹਵਾਲੇ ਨਾਲ ਆਪਣੇ ਜਜ਼ਬਾਤ ਔਰ ਆਪਣੇ ਖਿਆਲਾਤ ਦਾ ਇਜ਼ਹਾਰ ਕਰਨ। मैं जमे मई के हवाले ना सिर्फ यही गल करांगा कि रियासत ने सारे कवानीन मेहनत कश बनाए है, लेकिन जो भी मंजूर शुदा कानून कम अज कम उन्होंने ते अमल दरामद करा दे गां मजीद कानून साजी की लोड़ जो बन गया है कानून उत्ते ही अमल दरामद कराया जाए। इस वे मजदूर नूं कोई पुछण वाला नहीं, ये रियासत या पूरा ये सिस्टम में चाह रहा कि एक बार दोबारा फिर शिकागो के वाक़यात दोहराए जान। इस तो बचने लिए सिर्फ यही अपील आ कि हुकूमत वक़्त ਜਿਹੜੇ ਪਾਸ शुदा कवानीन आ उन्हां ते अमल दरामद यकीनी बनाए। बस यही पैगाम जमे मई दे हवाले नाल। जी तौहीद हाँ जी, बाकी ਜਿਹੜੇ ਸਾਡੇ ਦੋਸਤ ਕੁਝ ਕਮਿਊਨਿਸਟ ਪਾਰਟੀ ਤੋਂ ਵੀ ਆਏ ਨੇ, ਤੁਸੀਂ ਇਹ ਦੱਸੋ ਕਿ ਜਿਹੜੇ ਦੋਸਤ ਇੱਥੇ ਆਏ ਨੇ ਉਹ ਕਿਹੜੀਆਂ ਸੱਥਾਂ ਨੇ, ਤਨਜ਼ੀਮਾਂ ਨੇ, ਪਾਰਟੀਆਂ ਨੇ ਜਿਹੜੇ ਅੱਜ ਕਰ ਰਹੇ ਨੇ ਇਹ ਸਾਰਾ। ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਤੇ ਇਨਕਲਾਬ ਮਜ਼ਦੂਰ ਤਹਿਰੀਕ ਦੇ ਦੋਸਤ ਸ਼ਾਮਲ ਸਨ ਔਰ ਪਾਕਿਸਤਾਨ ਮਜ਼ਦੂਰ ਕਿਸਾਨ ਪਾਰਟੀ ਦੇ ਦੋਸਤ ਸ਼ਾਮਲ ਸਨ, ਕਮਿਊਨਿਸਟ ਪਾਰਟੀ ਆਫ ਪਾਕਿਸਤਾਨ ਦੇ ਦੋਸਤ ਤੇ ਸਾਂਝ ਦੇ ਪਲੇਟਫਾਰਮ ਤੋਂ ਇਹ ਪ੍ਰੋਗਰਾਮ ਅਸੀਂ ਆਰਗੇਨਾਈਜ਼ ਕੀਤਾ ਸੀ। ਸਾਰੀਆਂ ਮਜ਼ਦੂਰ ਤਨਜ਼ੀਮਾਂ ਨੂੰ, ਦੋਸਤਾਂ ਨੂੰ ਮਹਿਦੂਦ ਮੈਂਬਰਾਂ ਦੇ ਨਾਲ ਆਉਣ ਦੀ ਦਾਵਤ ਦਿੱਤੀ ਸੀ ਤਾਂ ਕਿ ਜ਼ਿਆਦਾ ਰਸ਼ ਨਾ ਹੋਏ ਔਰ ਜ਼ਿਆਦਾ कोरोना के हवाले दे नाल असीं एक अपनी इस रवायत नूं जारी रखीए और SOP दे नाल अमल करदे होए असीं अपना प्रोग्राम कीता। जी बिल्कुल, ਅਸੀਂ ਕੁਝ ਵੀਡੀਓਜ਼ ਵੀ ਬਾਅਦ ਚੋਂ ਤੁਹਾਡੇ ਜਿਹੜੇ ਜਲਸੇ ਦੀਆਂ ਉਹ ਸ਼ੇਅਰ ਕਰਨੇ ਆ ਦੋਸਤਾਂ ਦੇ ਨਾਲ। ਤੇ ਸਫਦਰ ਇਕਬਾਲ ਸਾਹਿਬ ਆਏ ਹੋਣ ਅਗਰ ਤੇ ਉਹਨਾਂ ਦੇ ਨਾਲ ਜਾਂ ਹੋਰ ਕੋਈ ਸੀਨੀਅਰ ਸਾਡੇ ਸਾਥੀ ਅਗਰ ਕਾਮਰੇਡ ਆਏ ਹੋਣ ਤੇ ਉਹਨਾਂ ਦੇ ਨਾਲ ਗੱਲਬਾਤ ਅਗਰ ਹੋ ਜਾਏ ਤੇ ਬੜਾ ਅੱਛਾ ਹੋਵੇਗਾ। ਸਫਦਰ ਇਕਬਾਲ ਸਾਹਿਬ ਅੱਜ ਨਹੀਂ ਆਏ, ਉਹਨਾਂ ਦੀ ਕੁਝ ਤਬੀਅਤ ਜਿਹੜੀ ਸੀ ਉਹ ਠੀਕ ਨਹੀਂ ਸੀਗੀ ਤੇ ਰਾਣਾ ਸ਼ਬੀਰ ਸਾਹਿਬ ਨੇ ਔਰ ਬਾਕੀ ਰਹਿਮਾਨ ਨੇ ਦੋਸਤ। हाँ जी, राणा शबीर साहब या अपने ਜਿਹੜੇ ਸੀਨੀਅਰ ਦੋਸਤ ਨੇ ਉਹਨਾਂ ਨੂੰ ਕਹੋ ਉਹਨਾਂ ਜੀ ਗੱਲ ਕਰਨ। ਦੋਸਤ ਉਹਨਾਂ ਨੂੰ ਸੁਣ ਰਹੇ ਨੇ ਔਰ ਆਪਣੇ ਇਜ਼ਹਾਰ ਕਰ ਰਹੇ ਨੇ ਥੱਲੇ ਕਮੈਂਟਸ ਦੇ ਵਿੱਚ ਵੀ। ਸਾਡੇ ਸਾਂਝ ਦੇ ਸਾਥੀ ਨੇ, फैसलाबाद ਦੇ ਮੁਤਹਰਕ ਸਮਾਜੀ ਵਰਕਰ ਨੇ ਔਰ तमाम ਮਜ਼ਦੂਰ ਤਨਜ਼ੀਮਾਂ ਨੂੰ ਔਰ ਆਰਗੇਨਾਈਜੇਸ਼ਨਾਂ ਨੂੰ ਇੱਕ ਮੈਸੇਜ ਤੇ ਪਲੇਟਫਾਰਮ ਤੇ ਇਕੱਠਾ ਕਰਨ ਚ ਇਹਨਾਂ ਦਾ ਇੱਕ ਵੱਡਾ ਹੱਥ ਹੁੰਦਾ ਹੈ ਤੇ ਬਗੈਰ ਕਿਸੇ ਲੀਡਰੀ ਦੇ ਰੋਬ ਤੋਂ ਸ਼ੌਕ ਤੋਂ ਇੱਕ ਸਮਾਜੀ ਵਰਕਰ ਜਿਸ ਤਰ੍ਹਾਂ ਹੁੰਦਾ ਹੈ ਔਰ ਇੱਕ ਆਰਗੈਨਿਕ ਵਰਕਰ ਜਿਹੜਾ ਹੁੰਦਾ ਵਾ ਉਹਨਾਂ ਦਾ ਇਹ ਕਿਰਦਾਰ ਆ। ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਥੋੜੇ ਜਿਹੇ ਚੰਦ ਮਿੰਟ ਲਈ ਆਪਣੇ ਖਿਆਲਾਤ ਦਾ ਇਜ਼ਹਾਰ ਕਰਨ। ਰਾਣਾ ਸਾਹਿਬ ਜੀ ਸਾਰੇ ਯਾਰਾਂ ਦੋਸਤਾਂ ਨੂੰ ਅੱਜ ਸ਼ਿਕਾਗੋ ਦੇ ਦਿਨ ਦੇ ਸ਼ਰੀਕ ਹੋਣ ਦਾ ਸ਼ੁਕਰੀਆ। ਅੱਜ ਯੌਮ ਮਈ ਹੈ। ਯੌਮ ਮਈ ਦੇ ਉੱਤੇ ਅਸੀਂ ਜਿਹੜੇ ਆਪਣੇ ਆਪਣੇ ਇਲਾਕੇ ਦੇ ਮਜ਼ਦੂਰ ਆ ਉਹਨਾਂ ਦੀ ਜਿਹੜੇ ਉਹਨਾਂ ਦੇ ਹਕੂਕ ਹੈ ਉਹਦੇ ਵਾਸਤੇ ਅਸੀਂ ਸਾਰੇ ਦੋਸਤ ਮਿਲ ਕੇ ਕੋਸ਼ਿਸ਼ ਕਰਨੇ ਆ। ਔਰ ਇਹ ਕੋਸ਼ਿਸ਼ ਅਸੀਂ ਨਹੀਂ ਸ਼ੁਰੂ ਕੀਤੀ, ਇਹ ਸ਼ਿਕਾਗੋ ਦੇ ਮਜ਼ਦੂਰਾਂ ਨੇ ਆਪਣਾ ਖੂਨ ਦਿੱਤਾ ਔਰ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ। ਔਰ ਉਹਨਾਂ ਦੀ ਉਸ ਮਿਹਨਤ ਦਾ ਸਾਡਾ ਉਹਨਾਂ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਇੱਕ ਖੂਨ ਹੈ ਸਾਡਾ। ਉਹਨਾਂ ਦਾ ਵੀ ਖੂਨ ਦਾ ਰੰਗ, ਉਹਨਾਂ ਦੇ ਖੂਨ ਦਾ ਰੰਗ ਵੀ ਲਾਲ ਹੈ, ਸਾਡਾ ਵੀ ਲਾਲ ਹੈ। ਸਾਡੇ ਭਰਾ ਸਨ, ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਪੂਰੀ ਦੁਨੀਆ ਦੇ ਉੱਤੇ ਅੱਜ ਮਜ਼ਦੂਰਾਂ ਨੂੰ ਕੁਝ ਹਕੂਕ ਹਾਸਲ ਹੋਏ ਨੇ ਔਰ ਉਹਨਾਂ ਦੇ ਹਕੂਕਾਂ ਨੂੰ ਅਸੀਂ ਬਿਹਤਰ ਕਰਨ ਵਾਸਤੇ ਹਰ ਸਾਲ ਕੋਸ਼ਿਸ਼ ਕਰਨੇ ਆ। ਇਸ ਲਈ ਸਾਡੀ
तमाम ਜਿਹੜੇ हुकूमती अहुदेदार ने ਜਿਹੜੇ ਜ਼ਿੰਮੇਦਾਰ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ कोरोना की वजह तो मजदूरों के हालात काफ़ी खस्ता हाल ने दिहाड़ियां नहीं लगदियां पईयां ना दिहाड़ी लगन ना उन्होंने घर के निज़ाम नहीं चलते पे ते साडी गुजारिश है यकम मई के हवाले नाल कि इस तरह के इंतजाम किए जान कि साडे अंदर अजकल असीं देख रहे हैं कि रोडां दे उपर मंगण वाले लोग बहुत ज़्यादा ने ते असीं मंगण वाले लोग ना वधाइए ਮਿਹਨਤਕਾਰ ਵਧਾਈਏ ਮਿਹਨਤ ਜਿਹੜੇ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਮਜ਼ਦੂਰੀ ਦਈਏ ਤਾਂ ਕਿ ਉਹ ਮੰਗਣ ਨਾ ਆਪਣੇ ਹੱਥ ਨਾਲ ਰਿਜ਼ਕੇ ਹਲਾਲ ਕਮਾ ਲੈਣ ਤੇ ਯੌਮ ਮਈ ਦੇ ਉੱਤੇ ਸਾਡੀ तमाम ਮਜ਼ਦੂਰ ਤਨਜ਼ੀਮਾਂ ਜਿਹੜੀਆਂ ਜਿੰਨੀਆਂ ਵੀ ਪਾਕਿਸਤਾਨ ਦੇ ਅੰਦਰ ਨੇ ਬਾਹਰ ਨੇ ਸਾਡਾ ਉਹਨਾਂ ਨੂੰ ਪੈਗਾਮ ਹੈ ਯਕਮ ਮਈ ਦੇ ਉੱਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੁਰਖ ਸਲਾਮ। जी इरफान ਤੁਸੀਂ ਥੋੜਾ ਇਹਨਾਂ ਦਾ ਕੈਮਰਾ ਠੀਕ ਕਰ ਲੈਂਦੇ। ਸਾਡੇ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਮੈਂ ਉਹਨਾਂ ਦਾ ਬਹੁਤ ਮਸ਼ਕੂਰ ਹਾਂ ਔਰ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਲਾਇਲਪੁਰ ਦੇ ਵਿੱਚ ਹਮੇਸ਼ਾ ਤੋਂ ਜਿਹੜਾ ਯਕਮ ਮਈ ਦਾ ਦਿਨ ਹੈ ਮਜ਼ਦੂਰਾਂ ਦਾ ਦਿਹਾੜ ਹੈ ਮੈਂ ਉਹਦੇ ਹਵਾਲੇ ਨਾਲ ਥੋੜੀ ਜਿਹੀ ਗੱਲ ਦੋਸਤਾਂ ਦੇ ਨਾਲ ਸਾਂਝੀ ਕਰਦਾ ਜਾਵਾਂ ਕਿ 1931 ਹੋਵੇ ਜਾਂ 1933 ਹੋਵੇ ਲਾਇਲਪੁਰ ਦੇ ਵਿੱਚ ਬ੍ਰਿਟਿਸ਼ ਰਾਜ ਦੇ ਦੌਰ ਦੇ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਪਾਬੰਦੀਆਂ ਲੱਗੀਆਂ ਹੋਣ ਜਾਂ ਉਹ ਉਸ ਵੇਲੇ ਦੇ ਜਿਹੜੇ ਮਜ਼ਦੂਰ ਕਿਸਾਨ ਸਨ ਉਹਨਾਂ ਨੇ ਉਸ ਦਿਨ ਵੀ ਲਾਇਲਪੁਰ ਦੇ ਵਿੱਚੋਂ ਸ਼ਿਕਾਗੋ ਦੇ ਮਜ਼ਦੂਰਾਂ ਦੇ ਨਾਲ ਯਕਜਹਿਤੀ ਵਾਸਤੇ ਉਹਨਾਂ ਦੇ ਨਾਲ ਆਪਣੀ ਸਾਂਝ ਪਾਉਣ ਵਾਸਤੇ ਉਹਨਾਂ ਨੇ ਇਹ ਜਿਹੜਾ ਜਲਸਾ ਸੀ ਜਾਂ ਇਹ ਇਕੱਠ ਜਿਹੜਾ ਸੀ ਮਜ਼ਦੂਰਾਂ ਦਾ ਉਦੋਂ ਵੀ ਇਹ ਲਾਇਲਪੁਰ ਦੇ ਵਿੱਚ ਹੋਇਆ ਸੀ। ਲਾਇਲਪੁਰ ਦੀ ਧਰਤੀ ਜਿਹੜੀ ਆ 1907 ਦੇ ਵਿੱਚ ਵੀ ਇੱਥੇ ਜਿਹੜੇ ਮਜ਼ਦੂਰ ਇੱਥੇ ਜਿਹੜੇ ਕਿਸਾਨ ਸਨ ਉਹਨਾਂ ਨੇ ਸਮਝ ਲਓ ਕਿ ਕਿਸਾਨ ਐਜੀਟੇਸ਼ਨ ਜਾਂ ਕਿਸਾਨਾਂ ਦਾ ਪਹਿਲੇ ਜਲਸੇ ਦਾ ਜਿਹੜਾ ਮੁੱਢ ਬੰਨਿਆ ਉਹ ਵੀ ਲਾਇਲਪੁਰ ਦੇ ਕਿਸਾਨਾਂ ਨੇ ਬੰਨਿਆ। ਅੱਜ ਦਿੱਲੀ ਦੇ ਜਿਹੜੇ ਬਰੂਆਂ ਤੇ ਬੈਠੇ ਕਿਸਾਨ ਨੇ ਉਹ ਅੱਜ ਵੀ ਲਾਇਲਪੁਰ ਦੀ ਉਸ ਜਲਸੇ ਦੀ ਜਿਹੜੀ ਇੰਸਪੀਰੇਸ਼ਨ ਹੈ ਜਿਹੜਾ ਉਸ ਜਲਸੇ ਦਾ ਜਿਹੜਾ ਕਿੰਨੇ ਮਹੀਨੇ ਚੱਲਿਆ ਉਹ ਸਾਰੇ ਉਸ ਧਰਨੇ ਨੂੰ ਲੈ ਕੇ ਤੇ ਅੱਜ ਵੀ ਉਹਦੀਆਂ ਗੱਲਾਂ ਹੁੰਦੀਆਂ ਨੇ। ਲਾਇਲਪੁਰ ਦੇ ਵਿੱਚ ਲਾਇਲਪੁਰ ਬੁਨਿਆਦੀ ਤੌਰ ਤੇ ਜਿਹੜਾ ਹੈ ਮਜ਼ਦੂਰਾਂ ਦਾ ਸ਼ਹਿਰ ਹੈ ਜਿਹਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਕਿ ਇਸ ਸ਼ਹਿਰ ਨੂੰ ਵਧਾਉਣ ਦੇ ਵਿੱਚ ਜਾਂ ਸ਼ਹਿਰ ਨੂੰ ਸ਼ਹਿਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਜਾਂ ਸਭ ਤੋਂ ਵੱਡਾ ਜਿਹੜਾ ਰੋਲ ਜਿਹਨੂੰ ਅਸੀਂ ਕਹਿੰਦੇ ਆ ਉਹ ਸਾਡੇ ਮਜ਼ਦੂਰਾਂ ਦਾ ਹੈ ਔਰ ਕਿਸਾਨਾਂ ਦਾ ਹੈ। ਔਰ ਇੱਥੇ ਕਿਉਂਕਿ ਕਿਸਾਨਾਂ ਦੀ ਮਾਲਕੀ ਵੀ ਥੋੜੀ ਹੈ ਔਰ ਇਸ ਦੇ ਨਾਲ ਮਜ਼ਦੂਰ ਔਰ ਇੰਡਸਟਰੀਅਲ ਸਿਟੀ ਵੀ ਬਣਿਆ ਤੇ ਇੱਥੇ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਸ਼ਹਿਰ ਨੂੰ ਡਿਵੈਲਪ ਕਰਨ ਦੇ ਵਿੱਚ ਔਰ ਇਹ ਨਾ ਸਿਰਫ ਮਜ਼ਦੂਰਾਂ ਦਾ ਹਿੱਸਾ ਬਲਕਿ ਮਜ਼ਦੂਰ ਇੱਥੇ ਹਮੇਸ਼ਾ ਮੁਤਹਰਕ ਰਹੇ। ਮਜ਼ਦੂਰ ਹਮੇਸ਼ਾ ਇੱਥੇ ਜਿਹੜੇ ਨੇ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਰਹੇ। ਮੈਂ ਅਗਰ ਗੱਲ ਕਰਾਂ ਕਿ ਲਿਟਰੇਚਰ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਜਿਹੜਾ ਸਾਡਾ ਇੱਥੇ ਲਿਟਰੇਚਰ ਜਾਂ ਆਰਟ ਹੈ ਉਹਦੇ ਵਿੱਚ ਅਗਰ ਅਸੀਂ ਆਪਣੇ ਲਾਇਲਪੁਰ ਦੇ ਮਜ਼ਦੂਰਾਂ ਦੀ ਗੱਲ ਕਰੀਏ ਤੇ ਸਾਡੇ ਇੱਥੇ ਇੱਕ ਕਾਟਨ ਮਿਲ ਸੀ ਜਿਹਦੇ ਵਿੱਚ ਮਜ਼ਦੂਰਾਂ ਦਾ ਆਪਣਾ ਇੱਕ ਥੀਏਟਰ ਹੁੰਦਾ ਸੀ। ਜਿਹੜਾ ਥੀਏਟਰ ਮਜ਼ਦੂਰ ਉਹ ਖੇਡਦੇ ਸਨ ਔਰ ਉਹਦੇ ਵਿੱਚ ਮਜ਼ਦੂਰਾਂ ਦੇ ਮੁਖਤਲਿਫ ਜਿਹੜੇ ਨੇ ਮਸਾਇਲ ਦੇ ਉੱਪਰ ਉਹ ਥੀਏਟਰ ਵੀ ਕਰਦੇ ਸਨ ਤੇ ਨਾਲ ਦੂਜਾ ਥੀਏਟਰ ਵੀ ਹੁੰਦਾ ਸੀ। ਤੇ ਇਸ ਤੋਂ ਵੱਖ ਮਜ਼ਦੂਰ ਬਹੁਤ ਵੱਡਾ ਇੱਥੇ ਇੱਕ ਮੁਸ਼ਾਇਰਾ ਵੀ ਕਰਵਾਉਂਦੇ ਸਨ ਔਰ ਇਸ ਸ਼ਹਿਰ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਵੱਡੇ ਹੁੰਦੇ ਰਹੇ ਉਹਨਾਂ ਦੀ ਮਜ਼ਦੂਰਾਂ ਦਾ ਸ਼ਹਿਰ ਕਰਕੇ ਜਾਂ ਇੱਥੇ ਇੱਕ ਸਮਝ ਲਓ ਕਿ ਮਜ਼ਦੂਰਾਂ ਦੇ ਇਸ ਸ਼ਹਿਰ ਦੇ ਵਿੱਚ ਇੱਕ ਆਪਣਾ ਪੱਖ ਕਰਕੇ ਇੱਥੇ ਜਿੰਨੇ ਵੀ ਵੱਡੇ ਪ੍ਰੋਗਰਾਮ ਹੁੰਦੇ ਰਹੇ ਉਹਨਾਂ ਦਾ ਅੰਗ ਹਮੇਸ਼ਾ ਜਿਹੜਾ ਹੈ ਉਹ ਅਵਾਮੀ ਰਿਹਾ ਆਮ ਲੋਕਾਈ ਦਾ ਉਹ ਰੰਗ ਰਿਹਾ। ਬੇਸ਼ੱਕ ਉਹ ਲਸੂੜੀ ਸ਼ਾਹ ਦੇ ਮੇਲੇ ਤੇ ਹੋਣ ਵਾਲਾ ਮਿਊਜ਼ਿਕ ਕਾਨਫਰੰਸ ਹੋਵੇ ਜਿਹਨੂੰ ਉਸਤਾਦ ਮੁਬਾਰਕ ਅਲੀ ਖਾਨ ਸਾਹਿਬ ਔਰ ਫਿਰ ਬਾਅਦ ਚ ਉਸਤਾਦ ਨੁਸਰਤ ਅਲੀ ਖਾਨ ਸਾਹਿਬ ਉਹਨੂੰ ਚਲਾਉਂਦੇ ਰਹੇ। ਕੁਛ ਅਰਸੇ ਤੋਂ ਮਿਊਜ਼ਿਕ ਕਾਨਫਰੰਸ ਤੇ ਉਸ ਤਰ੍ਹਾਂ ਬੰਦ ਹੋਈ ਪਰ ਲਸੂੜੀ ਸ਼ਾਹ ਦਾ ਮੇਲਾ ਵੀ ਮਤਲਬ ਮਾਰਚ ਵਿੱਚ ਉਹ ਲੱਗਦਾ ਹੈ ਅਪ੍ਰੈਲ ਦੇ ਵਿੱਚ ਹੋਇਆ ਤੇ ਉਹਦੇ ਵਿੱਚ ਵੀ ਇੱਕ ਜਿਹੜਾ ਹੈ ਤੁਹਾਨੂੰ ਅਵਾਮੀ ਰੰਗ ਮਿਲੇਗਾ। ਇੱਥੇ ਇਸੇ ਤਰ੍ਹਾਂ ਹੀ ਇੱਥੇ ਦੀ ਜਿਹੜੀ ਸ਼ਾਇਰੀ ਹੈ ਜਿਹਦੇ ਵਿੱਚ ਅਸੀਂ ਬਰੀ ਨਿਜ਼ਾਮੀ ਹੋਰਾਂ ਦਾ ਨਾਮ ਅਗਰ ਲਈਏ ਤੇ ਬਰੀ ਨਿਜ਼ਾਮੀ ਉਹਨਾਂ ਦੀ ਜਿਹੜੀ ਸ਼ਾਇਰੀ ਹੈ ਔਰ ਉਹਨਾਂ ਦੀ ਸਾਰੀ ਹਯਾਤੀ ਮਜ਼ਦੂਰਾਂ ਦੇ ਨਾਲ ਗੁਜ਼ਰੀ ਔਰ ਉਹਨਾਂ ਦੇ ਜਿਹੜੇ ਸ਼ੇਰ ਨੇ ਔਰ ਉਹਨਾਂ ਦੇ ਜਿਹੜੇ ਗੀਤ ਨੇ ਉਹ ਦੁਨੀਆ ਸੁਣਦੀ ਹੈ ਔਰ ਨੁਸਰਤ ਨੇ ਉਹਨਾਂ ਨੂੰ ਗਾ ਕੇ ਅਮਰ ਕਰ ਦਿੱਤਾ। ਇਸ ਸ਼ਹਿਰ ਦਾ ਜਿਹੜੀ ਤਾਰੀਖ ਹੈ ਉਹ ਮਜ਼ਦੂਰਾਂ ਦੇ ਨਾਲ ਜੁੜੀ ਹੋਈ ਹੈ ਔਰ ਅਸੀਂ ਇੱਥੇ ਜਦੋਂ ਵੇਖਦੇ ਹਾਂ ਕਿ ਮਜ਼ਦੂਰਾਂ ਦੀਆਂ ਤਹਿਰੀਕਾਂ ਜਿਹੜੀਆਂ ਨੇ ਉਹਨਾਂ ਨੂੰ ਅਗਰ ਵੇਖੀਏ ਤੇ ਇਸ ਵਕਤ ਚ ਜਿਹੜੀ ਹੁਣ ਮੌਜੂਦਾ ਦੌਰ ਦੇ ਵਿੱਚ ਅਗਰ ਅਸੀਂ ਵੇਖੀਏ ਜਿਸ ਤਰ੍ਹਾਂ ਸਾਡੇ ਨਾਲ ਇਰਫਾਨ ਚੌਧਰੀ ਸਾਹਿਬ ਗੱਲ ਕਰ ਰਹੇ ਸਨ
कि इत्थे अवामी वर्कर्स पार्टी आगाज़े इनकलाब मजदूर तहरीक कम्युनिस्ट पार्टी इस तो वक् सांझ दे नाम तो एक ग्रुप काम करता है। इस तो वक् लेबर कौमी मूवमेंट के नाम तो लोग इत्थे इकट्ठे ने जिहड़े पट्ठा वर्कर्स ने उन्हां दी एक जिहड़ी यूनियन है। इस तो इलावा महकमा इनहार दे विच यूनियन मौजूद है। इस तो इलावा रेलवे यूनियंस ने और इस तो इलावा जिहड़ियां ने वो किसानां दीयां भी छोटियां मोटियां तंजीमां, बहुत वड्डियां ते नहीं कह सकदे, छोटियां मोटियां तंजीमां मौजूद ने। और इहदे नाल नाल जिहड़ियां इत्थे रक्षा यूनियंस ने, रक्षा चलाउण वाले ने, उन्हां दियां और सारियां कोरोना करके साडे इस वारी एक बहुत वड्डा इकट्ठ असीं नहीं कर सके। एक बहुत वड्डा इकट्ठ जिहड़ा हुंदा सी लैलपुर दे विच किसी वक्त ਉਹ ਇਸ कोरोना ਦੀ महामारी ਦੇ ਵਿੱਚ नहीं हो सकिया। पूरा दिन क्योंकि बहुत सारे दोस्त सानू सुन रहे ने पूरी दुनिया तो मैं उन्होंने दसदा जावां कि पूरा दिन तंबू जिहड़ा है वो कचहरी बाजार के सामने जिला कौंसल दी जिहड़ा है वो हाल के सामने लग जांदा सी और ਉਹਦੇ ਵਿੱਚ पूरा दिन जिहड़ी है मजदूरां दे जत्थे आंदे रहंदे सन और इनकलाब जिंदाबाद, किसान मजदूर जिंदाबाद, किसान मजदूर इत्तेहाद जिंदाबाद और इसे तरह ही खवातीन दे विच जिहड़े कहां कि बीबियां दी जिहड़ी लेडी हैल्थ वर्कर दी बहुत वड्डी तंजीम जिहड़ी है वो भी इहदे विच हिस्सा लैंदियां सन। ते ये पूरा दिन एक मेला जिहड़ा सी ਉਹ लैलपुर दे विच लगदा सी और लोग जिला कौंसल तो कचहरी बाजार और कचहरी बाजार तो घंटा घर तक जिहड़ा है वो अपनी रैलियां लैके जांदे सन और उस तो बाद आके प्रेस क्लब के सामने तकरीरां हुंदियां सन। अज भी ये जिहड़ा है वो रवायत के मुताबिक लोग अज इकट्ठे भी होए, गलबात भी की, पर जाहिर है जिस तरह इरफान चौधरी होरां ने दसिया कि बहुत महदूद पैमाने ते लोगों को बुलाया गया कोरोना की महामारी करके और SOPs का ख्याल रखदे होए कामरेड्स ने अज भी अपना जिहड़ा है एक बखाड़ा किया और तकरीरां भी कीतियां जिहदे विच उन्हां ने बहुत सारे अपने मसाइल के हवाले नाल भी डिस्कस किया। मैं कोशिश करांगा कि मैं दोबारा इरफान चौधरी होरां नूं लाइन ते लै सकां और कुछ होर कामरेड्स दे नाल जिहड़ी है वो गुफ्तगू हो सके। ਅਸੀਂ ਦੁਬਾਰਾ ਇਰਫਾਨ ਚੌਧਰੀ ਸਾਹਿਬ ਨੂੰ ਕਹਿੰਦੇ ਆ ਕਿ ਉਹ ਅਗਰ ਆਣ ਸਾਡੇ ਨਾਲ ਤੇ ਅੱਜ ਦੀ ਜਿਹੜੀ ਮਜ਼ੀਦ ਗੱਲਬਾਤ ਹੈ ਉਹ ਅੱਗੇ ਵਧਾਈ ਜਾ ਸਕੇ। तो ਅਸੀਂ ਉਹਨਾਂ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਕਨੈਕਟ ਹੋ ਸਕੀਏ। ਮੈਂ ਅੱਜ ਆਪਣੇ ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਲੈਲਪੁਰ ਵਸਦੇ ਨੇ ਮੈਂ ਵੇਖ ਰਿਹਾ ਕਿ ਖਾਲਿਦ ਗਾਂਧੀ ਸਾਹਿਬ ਮੌਜੂਦ ਨੇ, ਵੇਖ ਰਹੇ ਨੇ ਸਾਨੂੰ ਔਰ ਸਾਡੇ ਨਾਲ ਜਿਹੜਾ ਹੈ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਇਸ ਤੋਂ ਇਲਾਵਾ ਸਾਡੇ ਨਾਲ ਆਸਫ ਫੋਟ ਸਾਹਿਬ ਸਾਡੇ ਉਸਤਾਦ ਨੇ, ਥੀਏਟਰ ਦਾ ਬਹੁਤ ਵੱਡਾ ਨਾਂ ਲਾਇਲਪੁਰ ਦੇ ਵਿੱਚ। ਮੈਂ ਇਹ ਵੀ ਗੱਲ ਕਰਦਾ ਜਾਵਾਂ ਕਿ ਹਰ 1 ਮਈ ਨੂੰ ਆਸਫ ਫੋਟ ਸਾਹਿਬ ਲਾਜ਼ਮੀ ਤੌਰ ਤੇ ਜਿਹੜਾ ਹੈ ਉੱਥੇ ਮੌਜੂਦ ਹੁੰਦੇ ਨੇ ਔਰ ਥੀਏਟਰ ਵੀ ਜ਼ਰੂਰ ਜਿਹੜਾ ਹੈ ਉਹ ਖੇਡਿਆ ਜਾਂਦਾ ਹੈ ਜਿਹਦੇ ਵਿੱਚ ਮਜ਼ਦੂਰਾਂ ਦੇ ਹਵਾਲੇ ਨਾਲ ਜਿਹੜੀ ਉਹ ਗੱਲਬਾਤ ਵੀ ਜ਼ਰੂਰ ਸਾਂਝੀ ਕੀਤੀ ਜਾਂਦੀ ਹੈ। ਅਸੀਂ ਬਿਲਕੁਲ ਇੱਥੇ ਜਿਹੜੇ ਸਾਡੇ ਸ਼ਿਕਾਗੋ ਦੇ ਵਿੱਚ ਜਿਹੜੇ ਸ਼ਹੀਦ ਹੋਏ ਸਾਡੇ ਮਜ਼ਦੂਰ ਭਾਈ ਸਨ, ਜਿਸ ਤਰ੍ਹਾਂ ਕਿ ਰਾਣਾ ਸ਼ਬੀਰ ਸਾਹਿਬ ਨੇ ਗੱਲ ਕੀਤੀ, ਅਸੀਂ ਉਹਨਾਂ ਦੀ ਯਕਜਹਿਤੀ 'ਚ ਇਕੱਠੇ ਹੁੰਦੇ ਹਾਂ ਔਰ ਨਾਲ ਦੀ ਨਾਲ ਅਸੀਂ ਇੱਥੇ ਜਿਹੜੇ ਸਾਡੇ ਮਜ਼ਦੂਰ ਲੀਡਰ ਨੇ ਅਸੀਂ ਉਹਨਾਂ ਦਾ ਨਾਂ ਲੈਣਾ ਵੀ ਨਹੀਂ ਭੁੱਲਦੇ, ਜਿਹਦੇ 'ਚ ਇੱਕ ਵੱਡਾ ਨਾਮ ਮਜ਼ਦੂਰ ਕਿਸਾਨ ਪਾਰਟੀ ਦੇ ਮੇਜਰ ਇਸਾਕ ਸਾਹਿਬ ਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੇਜਰ ਇਸਾਕ ਸਾਹਿਬ ਦੇ ਉੱਪਰ 2-3 ਲੈਕਚਰਸ ਦੀ ਇੱਕ ਪੂਰੀ ਸੀਰੀਜ਼ ਕਰਾਂਗੇ ਜਿਹਦੇ ਵਿੱਚ ਉਹਨਾਂ ਦਾ ਸਿਆਸੀ ਕੰਮ, ਉਹਨਾਂ ਦਾ ਲਿਟਰੇਚਰ ਦੇ ਹਵਾਲੇ ਨਾਲ ਕੰਮ, ਉਹਨਾਂ ਦਾ ਜਿਹੜੇ ਮਾੜੇ ਤਬਕੇ ਸਨ ਜਿਨ੍ਹਾਂ ਨੂੰ ਇੱਥੇ ਲੋਕਾਂ ਨੇ ਮਸੱਲੀ ਔਰ ਮਾੜੇ ਜਿਹੜਾ ਹੈ ਮੇਲ ਕਹਿ ਕੇ ਤੇ ਬਿਲਕੁਲ ਆਬਾਦੀਆਂ ਤੋਂ ਦੂਰ ਤੱਕ ਛੱਡਿਆ, ਉਹ ਵੀ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਦਾ ਕੰਮ ਸੀ ਉਹ ਵੀ ਅਸੀਂ ਸਾਂਝਾ ਕਰਾਂਗੇ ਕੁਝ ਦਿਨਾਂ ਦੇ ਵਿੱਚ। ਇਸ ਤੋਂ ਇਲਾਵਾ ਸਾਡੇ ਕਮਿਊਨਿਸਟ ਪਾਰਟੀ ਦੇ ਜਿਹੜੇ ਫੈਜ਼ ਅਹਿਮਦ ਫੈਜ਼ ਹੋਏ ਔਰ ਇਸ ਤੋਂ ਇਲਾਵਾ ਸੀਆਰ ਅਸਲਮ ਸਾਹਿਬ ਹੋਣ ਜਾਂ ਆਬਦ ਹਸਨ ਮੰਟੋ ਸਾਹਿਬ ਹੋਣ ਔਰ ਮੌਜੂਦਾ ਦੌਰ ਦੇ ਵਿੱਚ ਸਾਡੇ ਨਾਲ ਜਿਹੜਾ ਹੈ ਸਾਡੇ ਫੈਸਲਾਬਾਦ ਚੋਂ ਵੱਡਾ ਨਾਮ ਆਰਫ ਅਯਾਜ਼ ਸਾਹਿਬ ਦਾ, ਇਰਫਾਨ ਚੌਧਰੀ ਸਾਹਿਬ ਦਾ, ਬਸ਼ੀਰ ਸਨੋਬਰ ਸਾਹਿਬ
उस्मान चौधरी साहब, खालिद हमीद, अब्दुर्रहमान गुज्जर और राणा शबीर, सफदर इकबाल सफदर, ਇਹ ਸਾਡੇ ਇੱਥੇ ਦੇ ਜਿਹੜੇ ਮਜ਼ਦੂਰਾਂ ਦੇ ਹਵਾਲੇ ਨਾਲ ਹਰ ਟਾਈਮ ਮੁਤਹਰਕ ਔਰ ਕੰਮ ਕਰਨ ਵਾਲੇ ਜੀ ਨੇ, ਉਹ ਜਿਹੜੇ ਇਸ ਨੂੰ ਲੈ ਕੇ ਟੁਰਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜੀ ਵੱਡੀਆਂ ਪਾਰਟੀਆਂ ਨੇ ਲੈਫਟ ਦੀਆਂ, ਉਹਨਾਂ ਦੇ ਵਿੱਚ ਅਵਾਮੀ ਵਰਕਰਸ ਪਾਰਟੀ ਜਿਹੜੀ ਹੈ ਉਹਦਾ ਵੀ ਨਾਂ ਹੈ, ਔਰ ਬਾਕੀ ਜਿਹੜੀਆਂ ਮਜ਼ਦੂਰ ਕਿਸਾਨ ਪਾਰਟੀ ਅੱਜ ਕੱਲ੍ਹ ਕਾਮਰੇਡ ਪ੍ਰੋਫੈਸਰ ਤੈਮੂਰ ਰਹਿਮਾਨ ਸਾਹਿਬ ਉਹਨੂੰ ਵੇਖ ਰਹੇ ਨੇ, ਉਹ ਵੀ ਆਪਣੀਆਂ ਜਿਹੜੇ ਪ੍ਰੋਗਰਾਮ ਕਰ ਰਹੇ ਹੋਣਗੇ। ਇਸ ਦੇ ਨਾਲ ਹੀ ਮੈਂ ਸਾਰੇ ਦੋਸਤਾਂ ਕੋਲੋਂ ਇਜਾਜ਼ਤ ਚਾਹਾਂਗਾ। ਅੱਜ ਦੇ ਇਸ ਦਿਨ ਦੇ ਉੱਪਰ ਇਨਕਲਾਬ ਜ਼ਿੰਦਾਬਾਦ ਔਰ ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ, ਔਰ ਇਸ ਗੱਲ ਨਾਲ ਕਿ ਪੂਰੀ ਦੁਨੀਆ ਦੇ ਮਿਹਨਤ ਕਸ਼ੋ ਇੱਕ ਹੋ ਜਾਓ, ਇਸ ਨਾਰੇ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਔਰ ਅੱਜ ਦੇ ਦਿਨ ਮੈਂ ਇਹ ਗੱਲ ਕਰਨਾ ਲਾਜ਼ਮੀ ਸਮਝਣਾ ਕਿ ਕਰੋਨਾ ਦੀ ਇਸ ਮਹਾਮਾਰੀ ਨੇ ਜਿੱਥੇ ਬਹੁਤ ਸਾਰੇ ਨੁਕਸਾਨ ਕੀਤੇ, ਉੱਥੇ ਲੋਕਾਂ ਨੂੰ ਇਹ ਸੋਚਣ ਤੇ ਵੀ ਮਜਬੂਰ ਕੀਤਾ ਕਿ ਕਿਆ ਅਸੀਂ ਇਹ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਜਾਂ ਇਹ ਜਿਹੜੀ ਸਰਮਾਇਆਦਾਰੀ ਹੈ, ਹਰ ਕੰਮ ਵਿੱਚੋਂ ਜਿਹੜਾ ਪ੍ਰੋਫਿਟ ਕਮਾਉਣ ਦਾ ਇੱਕ ਚਾਲ ਜਿਹੜੀ ਹੈ ਇੱਥੇ ਸ਼ੁਰੂ ਕਰ ਦਿੱਤੀ ਗਈ ਹੈ, ਉਹਨੇ ਇਨਸਾਨਾਂ ਦੇ ਵਿੱਚੋਂ ਇਨਸਾਨੀਅਤ ਕਿਸ ਤਰ੍ਹਾਂ ਖੋਲੀ ਹੈ। ਅੱਜ ਜਦੋਂ ਅਸੀਂ ਕਰੋਨਾ ਦੇ ਮਰੀਜ਼ਾਂ ਦੀ ਗੱਲਬਾਤ ਸੁਣਨੇ ਆ ਤਾਂ ਉਹਨਾਂ ਦੇ ਵਿੱਚ ਇੱਕ ਵੱਡਾ ਪੱਖ ਜਿਹੜਾ ਹੈ ਉਹ ਇਹ ਸਮਝ ਆਉਂਦਾ ਹੈ ਕਿ ਪ੍ਰਾਈਵੇਟ ਜਿਹੜੇ ਲੋਕ ਨੇ ਉਹਨਾਂ ਨੇ ਕਿਸ ਤਰ੍ਹਾਂ ਇਸ ਬਿਮਾਰੀ ਦੇ ਦਿਨਾਂ 'ਚ ਲੋਕਾਂ ਦੀ ਖੱਲ ਲਾਈ ਹੈ। ਉਹਨਾਂ ਦੇ ਕੋਲੋਂ ਜਿੰਨੇ ਉਹਨਾਂ ਦੇ ਪੈਸੇ ਜੋੜੇ ਸਨ, ਜੋ ਉਹਨਾਂ ਨੇ ਜਮ੍ਹਾਂ ਪੂੰਜੀ ਸੀ, ਉਹ ਸਾਰੀ ਦੀ ਸਾਰੀ ਸਿਹਤ ਦੇ ਨਾਂ ਉੱਤੇ ਖੋਲੀ ਗਈ ਹੈ। ਅਸੀਂ ਅੱਜ ਇਸ ਦੇ ਦਿਨ ਤੇ ਵੀ ਇਹ ਗੱਲ ਕਰਾਂਗੇ ਕਿ ਜਿੰਨਾ ਚਿਰ ਗਵਰਨਮੈਂਟ ਇੰਸਟੀਟਿਊਟਸ, ਜਿੰਨਾ ਚਿਰ ਪਬਲਿਕ ਸੈਕਟਰ ਦੇ ਜਿਹੜੇ ਹੈਲਥ ਇੰਸਟੀਟਿਊਟ ਹੋਣ, ਭਾਵੇਂ ਐਜੂਕੇਸ਼ਨ ਹੋਵੇ, ਭਾਵੇਂ ਸਾਰੇ ਅਦਾਰੇ, ਜਿੰਨਾ ਚਿਰ ਇਹ ਨਹੀਂ ਵਧਣਗੇ ਉਨੀ ਦੇਰ ਤੱਕ ਅਸੀਂ ਕਿਸੇ ਵੀ ਤੌਰ ਤੇ ਕਿਸੇ ਵੀ ਵੱਡੇ ਜਿਹੜੇ ਹੈ ਬੁਹਰਾਨ ਜਿਹਨੂੰ ਅਸੀਂ ਕਹਿੰਦੇ ਜਾਂ ਕ੍ਰਾਈਸਿਸ ਕਹਿੰਦੇ ਆ ਜਾਂ ਮਹਾਮਾਰੀ ਕਹਿੰਦੇ ਆ, ਉਹਨੂੰ ਅਸੀਂ ਕਦੀ ਵੀ ਜਿਹੜਾ ਹੈ ਉਹ ਮੱਥਾ ਨਹੀਂ ਦੇ ਸਕਦੇ, ਅਸੀਂ ਫੇਸ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਸਾਡੇ ਇਹ ਅਦਾਰੇ ਜਿਹੜੇ ਨੇ ਉਹ ਜਿੰਨਾ ਚਿਰ ਇਹ ਸਾਡੇ ਅਦਾਰੇ ਜਿਹੜੇ ਨੇ ਉਹ ਜ਼ਿਆਦਾ ਤਾਕਤਵਰ ਨਹੀਂ ਹੋਣਗੇ। ਸੋ ਅਸੀਂ ਆਖਰ ਤੇ ਇਹੀ ਕਹਾਂਗੇ ਕਿ ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ और दुनिया भर दे मेहनत कशो एक हो जाओ, इनकलाब जिंदाबाद।